ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਮਾਰਚ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਪੈਟਰੋਲ ਸਸਤਾ ਕਰ ਛੱਡਿਆ। ਹਾਂਜੀ, ਤੁਸੀਂ ਆਖੋਗੇ ਉਹ ਕਿੱਥੇ? ਇਹ ਤੁਸੀਂ ਸ਼ਰੀਫ ਖਾਨਦਾਨ ਕੋਲੋਂ ਪੁੱਛੋਗੇ ਤਾਂ ਉਹ ਤੁਹਾਨੂੰ ਦੱਸਣਗੇ ਵੀ ਅਜੇ ਤੁਹਾਡੇ ਤੇ ਆਸਾਨ ਕੀਤਾ, ਸਿਰਫ 10 ਰੁਪਏ ਮਹਿੰਗਾ ਕੀਤਾ ਹੈ। ਹਾਂਜੀ, ਹਰ ਤਕਰੀਬਨ ਦੂਜੇ ਹਫਤੇ 10-20 ਰੁਪਏ ਪੈਟਰੋਲ ਮਹਿੰਗਾ ਕੀਤਾ ਜਾਂਦਾ। ਇਸ ਹਫਤੇ ਵੀ ਇਹੀ ਕੰਮ ਕੀਤਾ। ਲੇਕਿਨ ਬੜੀ ਤੁਹਾਨੂੰ ਇੰਟਰਸਟਿੰਗ ਗੱਲ ਦੱਸਦੇ, ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਸੀ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪੈਟਰੋਲ ਦੀ ਕੀਮਤ 117-120 ਡਾਲਰ ਫੀ ਬੈਰਲ ਸੀ। ਕਿੰਨੀ? 117 ਤੋਂ 120 ਡਾਲਰ ਫੀ ਬੈਰਲ। ਤੇ ਉਸ ਵੇਲੇ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ ਸੀ 150 ਰੁਪਈਆ, 150 ਰੁਪੀਜ਼ ਪਰ ਲੀਟਰ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕਰੂਡ ਆਇਲ ਦੀ ਕੀਮਤ ਹੈ ਉਹ ਕਿੰਨੀ ਹੈ? 64 ਡਾਲਰ, 64। ਉਸ ਵੇਲੇ ਕਿੰਨੀ ਸੀ? 117, 117। ਹੁਣ ਕਿੰਨੀ ਹੈ? 64 ਡਾਲਰ ਫੀ ਬੈਰਲ। ਤੇ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਕੀਮਤ ਕਿੰਨੀ ਹੈ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ 250 ਤੋਂ ਕਦੀ ਉੱਤੇ ਚਲੀ ਜਾਂਦੀ ਹੈ ਤੇ ਕਦੀ ਥੋੜੀ ਜਿਹੀ ਥੱਲੇ, ਤੇ ਫਿਰ ਬਹੁਤੀ ਉੱਤੇ ਤੇ 280 ਤੇ 290 ਤੇ 275। ਸਾਰਾ ਕੁਝ ਤੁਹਾਨੂੰ ਪਤਾ ਹੈ ਕਿ ਕੀਮਤ ਕਿੱਥੇ ਹੈ। ਇਸ ਵੇਲੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਪੈਟਰੋਲ ਦੀ, ਆਇਲ ਦੀ ਪ੍ਰਾਈਸ ਹੈ ਉਹ ਆਲਮੋਸਟ ਅੱਧੀ ਹੈ, ਹਾਫ ਆਫ ਇਟ, ਜਿੰਨੀ ਕਿ ਇਮਰਾਨ ਖਾਨ ਦੇ ਜ਼ਮਾਨੇ 'ਚ ਸੀ। ਲੇਕਿਨ ਪਾਕਿਸਤਾਨ 'ਚ ਪੈਟਰੋਲ ਦੀ ਕੀਮਤ ਇਮਰਾਨ ਖਾਨ ਦੇ ਜ਼ਮਾਨੇ ਨਾਲੋਂ ਤਕਰੀਬਨ ਦੁੱਗਣੀ ਹੈ। ਇਸ ਹਾਲਾਤ ਦੇ ਵਿੱਚ ਤੁਸੀਂ ਆਪੇ ਹੀ ਵੇਖ ਲਓ ਕਿ ਇਹ ਉਹ ਤੋਹਫੇ ਨੇ ਜਿਹੜੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਸਾਨੂੰ ਦਿੱਤੇ ਨੇ। ਤੇ ਕੱਲ੍ਹ ਸ਼ਹਿਬਾਜ਼ ਸ਼ਰੀਫ ਨੇ ਇੱਕ ਨਵਾਂ ਫੈਸਲਾ ਕੀਤਾ ਹੈ ਕਿ ਹੁਣ ਤੇਲ ਤੇ ਥੱਲੇ ਜਾਈ ਜਾ ਰਿਹਾ, ਉਹਦੀ ਕੀਮਤ ਤੇ ਵਧਾ ਨਹੀਂ ਸਕਦੇ। ਉਹਨਾਂ ਨੇ ਲੇਵੀ ਨਵੀਂ ਲਾ ਦਿੱਤੀ ਹੈ, ਟੈਕਸ ਨਵਾਂ ਲਾ ਦਿੱਤਾ ਹੈ ਤੇ ਹੁਣ 10 ਰੁਪਏ ਜਿਹੜੀ ਲੇਵੀ ਹੋਰ ਵਧਾ ਦਿੱਤੀ ਹੈ। ਪਹਿਲੇ ਤੁਹਾਡੇ ਤੇ ਫੀ ਲੀਟਰ 60 ਰੁਪਏ ਟੈਕਸ ਲਾਇਆ ਜਾ ਰਿਹਾ ਹੈ ਤੇ ਹੁਣ ਉਹਨੂੰ 70 ਰੁਪਏ ਕਰ ਦਿੱਤਾ ਹੈ। ਹੁਣ ਜਿਹੜੇ ਵੱਡੇ ਮੀਆਂ ਸਾਹਿਬ ਨੇ, ਇਹ ਵੀ ਹੋ ਸਕਦਾ ਹੈ ਕਿ ਇਹ ਸਾਰੀ ਡਰਾਮੇਬਾਜ਼ੀ ਕੀਤੀ ਹੋਵੇ। ਇਹ ਮੁਮਕਿਨ ਹੈ ਬਿਲਕੁਲ ਕਿ ਹੁਣ ਨਵਾਜ਼ ਸ਼ਰੀਫ ਸਾਹਿਬ ਉੱਠਣ ਔਰ ਉਹ ਟਵੀਟ ਕਰਨ ਕਿ ਬੰਦ ਕਰੋ, ਇਹ 10 ਰੁਪਏ ਕਿਉਂ ਲਾਏ ਨੇ। ਮਤਲਬ ਪਹਿਲੇ ਜੋ ਕੁਝ ਮਹਿੰਗਾ ਕਰ ਦਿੱਤਾ ਉਹ ਕਰ ਦਿੱਤਾ ਤੁਹਾਡੇ ਸਾਹਮਣੇ। ਜਿਸ ਤਰ੍ਹਾਂ ਚੀਨੀ 60-70 ਰੁਪਏ ਤੋਂ ਚੁੱਕ ਕੇ 180 ਤੇ ਲੈ ਗਏ ਨੇ, ਤੇ ਫਿਰ ਪੂਰੇ ਤੁਹਾਨੂੰ ਪਤਾ ਹੈ ਕਿ 30 ਰੁਪਏ, 20 ਰੁਪਏ ਜਾਂ 10 ਰੁਪਏ ਦਾ ਉਹਦੇ ਤੇ ਰਿਲੀਫ ਦੇ ਕੇ ਤੇ ਆਖਦੇ ਨੇ ਵੀ ਅਸੀਂ ਤੁਹਾਨੂੰ ਚੀਨੀ ਸਸਤੀ ਦੇਣ ਡਏ। ਇਹੀ ਕੰਮ ਬਿਜਲੀ ਦਾ ਕਰਦੇ ਨੇ। ਇਹ ਹਰ ਚੀਜ਼ ਦਾ ਪਹਿਲਾਂ ਕੀਮਤ ਨੂੰ 4 ਗੁਣਾ ਬਹੁਤਾ ਵਧਾ ਦਿੰਦੇ ਨੇ ਤੇ ਫਿਰ ਥੋੜ੍ਹਾ ਜਿਹਾ ਰਿਲੀਫ ਦੇ ਕੇ ਕਹਿੰਦੇ ਨੇ ਵੇਖੋ ਅਸੀਂ ਰਿਲੀਫ ਦੇ ਰਹੇ। ਹੁਣ ਮੈਨੂੰ ਲੱਗਦਾ ਹੈ ਕਿ ਇਹ ਮੁਮਕਿਨ ਹੈ ਕਿ ਨਵਾਜ਼ ਸ਼ਰੀਫ ਸਾਹਿਬ ਇੱਕ ਟਵੀਟ ਕਰਨ ਕਿ ਭਾਈ ਮੈਂ ਨਹੀਂ ਮੰਨਦਾ, ਇਹ 10 ਰੁਪਏ ਜਿਹੜੀ ਲੇਵੀ ਵਧਾਈ ਇਹਨੂੰ ਵਾਪਸ ਕਰੋ, ਮੈਂ ਰਿਲੀਫ ਦੇਣਾ ਆਵਾਮ ਨੂੰ, ਕਿਉਂਕਿ ਸੁੱਤਾ ਸ਼ੇਰ ਜਾਗ ਸਕਦਾ ਹੈ। ਲੇਕਿਨ ਸੁੱਤਾ ਸ਼ੇਰ ਉਦੋਂ ਹੀ ਜਾਗਦਾ ਹੈ ਜਦੋਂ ਜਾਗਣ ਦੀ ਲੋੜ ਹੁੰਦੀ ਹੈ। ਬਾਕੀ ਸੁੱਤਾ ਸ਼ੇਰ ਉਹਦੇ ਭਾਵੇਂ ਸੁੱਤੇ ਸ਼ੇਰ ਦਾ ਮੂੰਹ ਕੁੱਤੇ ਚੱਟਦੇ ਰਹਿਣ, ਉਸ ਤੋਂ ਇਲਾਵਾ ਮਾਜ਼ਰਤ ਦੇ ਨਾਲ ਸੁੱਤਾ ਸ਼ੇਰ ਨਹੀਂ ਜਾਗਦਾ, ਭਾਵੇਂ ਜੋ ਮਰਜ਼ੀ ਹੋ ਜਾਏ। ਲੇਕਿਨ ਜਿਸ ਵੇਲੇ ਕੋਈ ਡਰਾਮਾ ਕਰਨਾ ਹੁੰਦਾ ਉਸ ਵੇਲੇ ਸੁੱਤੇ ਸ਼ੇਰ ਨੂੰ ਜਗਾ ਲਿਆ ਜਾਂਦਾ। ਅੱਛਾ, ਇਹਦੇ ਨਾਲ ਹੀ ਤੁਰੇ ਜਾਂਦੇ ਨਾਲ ਲੱਗਦੀ ਇੱਕ ਹੋਰ ਗੱਲ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕਾਂ ਨੇ ਸੋਲਰ ਲਵਾਇਆ ਸੀ ਪਹਿਲਾਂ, ਤੇ ਇਹਨਾਂ ਨੇ ਸੋਲਰ ਦੇ ਉੱਤੇ ਟੈਕਸ ਘੱਟ ਕੀਤਾ, ਉਹਦੀ ਇੰਪੋਰਟ ਤੇ ਆਪ ਉਹਨੂੰ ਇੰਪੋਰਟ ਕੀਤਾ, ਉਹਨੂੰ ਲੋਕਾਂ ਨੂੰ ਵੇਚਿਆ। ਲੋਕਾਂ ਨੇ ਅਰਬਾਂ ਰੁਪਈਆ ਵਿਚਾਰਿਆਂ ਨੇ ਪਾਈ ਲਾ ਕੇ, ਪੂਰੀ ਜਿਸ ਵੇਲੇ ਖਲਕਤ ਲਾਉਂਦੀ ਹੈ ਤਾਂ ਅਰਬਾਂ ਚਲੇ ਜਾਂਦਾ ਕੰਮ। ਸੋਲਰ ਲਾਇਆ ਲੋਕਾਂ ਨੇ, ਸੋਲਰ ਲਾਇਆ ਤੇ ਉਹਦੇ 'ਚ ਜਿਹੜਾ ਮੀਟਰ, ਜ਼ਾਹਿਰ ਹੈ ਦਿਨ ਦੇ ਵੇਲੇ ਬਿਜਲੀ ਬਹੁਤੀ ਬਣਦੀ ਹੈ ਤੇ ਉਹ ਵਾਪਸ ਗ੍ਰਿਡ ਨੂੰ ਵੀ ਵੇਚ ਸਕਦੇ ਨੇ। ਲੋਕੀ ਰਾਤ ਨੂੰ ਉਹੀ ਬਿਜਲੀ 80-85 ਰੁਪਏ ਫੀ ਯੂਨਿਟ ਖਰੀਦਦੇ ਨੇ ਤੇ ਉਹਨਾਂ ਕੋਲੋਂ ਇਹ ਬਿਜਲੀ ਲੈਂਦੇ ਸਨ 27 ਰੁਪਏ ਫੀ ਯੂਨਿਟ। ਉਹਨਾਂ ਨੂੰ ਵੇਚਦੇ ਕਿੰਨੇ ਦੀ ਸਨ? ਉਹਨਾਂ ਨੂੰ ਵੇਚਦੇ ਸਨ 80-85 ਰੁਪਏ ਫੀ ਯੂਨਿਟ। ਉਹਨਾਂ ਕੋਲੋਂ ਕਿੰਨੀ ਖਰੀਦਦੇ ਸਨ ਜਦੋਂ ਦਿਨ ਦੇ ਵੇਲੇ ਜ਼ਿਆਦਾ ਸੋਲਰ ਬਿਜਲੀ ਬਣਾਉਂਦਾ ਤੇ ਉਹ ਵਾਪਸ ਜਾਂਦੀ ਸੀ ਯੂਨਿਟ ਦੇ ਵਿੱਚ 27 ਰੁਪਏ। ਕਿਉਂ? ਉਹਨਾਂ ਦੀ ਬਿਜਲੀ ਹਰਾਮ ਦੀ ਹੈ, ਜਾਂ ਉਹਨਾਂ ਦੀ ਬਿਜਲੀ ਦੇ ਉੱਤੇ ਜਿਹੜੇ ਕਾਇਦੇ ਆਜ਼ਮ ਸਾਹਿਬ ਨੇ ਉਹਨਾਂ ਨੇ ਟੋਪੀ ਨਹੀਂ ਪਾਈ? ਜਾਂ ਮੈਨੂੰ ਦੱਸੋ ਨਾ ਵੀ ਉਹਨਾਂ ਦੀ ਬਿਜਲੀ ਦੇ ਵਿੱਚ ਕਿਹੜੀ ਸ਼ੈ ਘੱਟ ਹੈ? ਕੋਈ ਮੇਰਾ ਮਤਲਬ ਮਿਰਚ ਘੱਟ ਹੈ, ਨਮਕ ਘੱਟ ਹੈ, ਕਿਹੜੀ ਸ਼ੈ ਘੱਟ ਹੈ ਵੀ ਤੁਹਾਡੀ ਬਿਜਲੀ ਜਿਹੜੀ ਤੁਸੀਂ ਫਰਨਸ ਆਇਲ ਨਾਲ ਬਣਾਉਂਦੇ ਹੋ, ਜਿਹਨੂੰ ਗੰਦੀ ਬਿਜਲੀ ਸਮਝਿਆ ਜਾਂਦਾ, ਮੈਂ ਗੰਦੀ ਦਾ ਮਤਲਬ ਹੈ ਕਿ ਜਿਹੜੀ ਇਨਵਾਇਰਮੈਂਟ ਫਰੈਂਡਲੀ ਨਹੀਂ ਹੈ, ਔਰ ਲੋਕਾਂ ਦੀ ਸਾਫ਼ ਸੁਥਰੀ ਬਿਜਲੀ ਜਿਹੜੀ ਇਨਵਾਇਰਮੈਂਟ ਫਰੈਂਡਲੀ ਹੈ, ਮੀਨ ਸੋਲਰ ਤੋਂ ਬਣੀ ਹੈ, ਉਹ ਪੂਰੀ ਦੁਨੀਆ ਜਿਹੜੀ ਮਹਿੰਗੀ ਪੈਂਦੀ ਹੈ, ਮਹਿੰਗੇ ਭਾਅ ਦੀ ਹੁੰਦੀ ਹੈ, ਉਹ 27 ਰੁਪਏ ਤੇ ਤੁਹਾਡੀ 85। ਹੁਣ ਇੱਕ ਨਵਾਂ ਟੈਕਸ ਲਾਇਆ, ਉਹਦੇ ਨਾਲ ਇੱਕ ਤੇ ਉਹਨਾਂ ਲੋਕਾਂ ਤੇ ਟੈਕਸ ਲਾਤਾ, ਦੂਜਾ ਉਹਨਾਂ ਦੀ ਜਿਹੜੀ ਬਿਜਲੀ ਖਰੀਦਣੀ ਹੁਣ 27 ਰੁਪਏ ਦੀ ਨਹੀਂ 10 ਰੁਪਏ ਦੀ। ਉਹਨਾਂ ਦੇ ਕੋਲੋਂ ਦਿਨ ਦੇ ਵਿੱਚ 10 ਰੁਪਏ ਫੀ ਯੂਨਿਟ ਬਿਜਲੀ ਖਰੀਦਣੀ ਹੈ
ਤੇ ਰਾਤ ਨੂੰ 65 ਜਾਂ 85 ਰੁਪਏ ਫੀ ਯੂਨਿਟ ਉਹਨਾਂ ਨੂੰ ਵਾਪਸ ਜਿਹੜੀ ਹੈ ਉਹ ਵੇਚਣੀ ਹੈ। ਮੈਂ ਤੁਹਾਨੂੰ ਆਨਾ ਉਹਨਾਂ ਨੇ ਤਗੜੇ ਦੇ 37ਵੀਂ 100 ਨੇ, ਇਹਨੂੰ ਆਂਦੇ ਜੇ 37ਵੀਂ 100 ਵੇਖ ਲਿਆ ਜੇ ਨਾ। ਉਹ ਉਹਨਾਂ ਦੀ ਬਿਜਲੀ, ਉਹਨਾਂ ਦਾ ਯੂਨਿਟ 10 ਰੁਪਏ ਤੇ ਆਪਣਾ ਯੂਨਿਟ 85 ਰੁਪਏ। ਹੁਣ ਦੱਸੋ ਆਵਾਮ ਇੱਥੇ ਜਾਏ ਤੇ ਕਿੱਥੇ ਜਾਏ? ਇਸ ਤੋਂ ਵੱਡੀ ਕੋਈ ਮਿਸਾਲ ਤੁਹਾਨੂੰ ਪਹਿਲਾਂ ਦੁਨੀਆ ਦੇ ਵਿੱਚ ਨਜ਼ਰ ਆਏਗੀ ਜਿਸ ਤਰੀਕੇ ਨਾਲ ਆਵਾਮ ਨੂੰ ਹੁਣ ਲੁੱਟਿਆ ਜਾ ਰਿਹਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ, ਇਮਤਿਆਜ਼ ਗੁਲ ਸਾਹਿਬ, ਮੈਂ ਤੇ ਗਿੱਲ ਹੈ ਨਾ, ਉਹ ਗੁਲ ਨੇ। ਇਮਤਿਆਜ਼ ਗੁਲ ਸਾਹਿਬ ਇੱਕ ਪਾਕਿਸਤਾਨ ਦੇ ਮੰਨੇ ਪਰਮੰਨੇ ਦਿਫਾਈ ਤਜਜ਼ੀਆ ਨਿਗਾਰ ਨੇ, ਬਹੁਤ ਹੀ ਜ਼ਬਰਦਸਤ ਤਜਜ਼ੀਆ ਨਿਗਾਰ ਮੈਂ ਕਹਾਂਗਾ। ਬੜੇ ਜਿਹੜਾ ਸਾਊ ਬੰਦਾ ਹੁੰਦਾ ਨਾ ਜਿਹੜਾ, ਉਹ ਉਸ ਤਰ੍ਹਾਂ ਦੇ ਸਾਊ ਬੰਦੇ ਨੇ। ਹਮੇਸ਼ਾ ਨਪੀ ਤੁਲੀ ਗੱਲ ਕਰਦੇ ਨੇ, ਸਾਡੇ ਤੇ ਵੀ ਤਨਕੀਦ ਕਰਦੇ ਨੇ, ਨੂਨ ਤੇ ਵੀ, ਪੀਪਲਸ ਪਾਰਟੀ ਤੇ ਵੀ, ਤੇ ਫੌਜੀ ਜਰਨੈਲਾਂ ਤੇ ਵੀ, ਜਿੱਥੇ ਕਰਨ ਦਾ ਹੱਕ ਹੁੰਦਾ ਉੱਥੇ। ਔਰ ਧੀਮੇ ਆਦਮੀ ਨੇ, ਬੜਾ ਪ੍ਰੋਫੈਸ਼ਨਲ ਆਦਮੀ ਨੇ, ਟੂ ਦੀ ਪੁਆਇੰਟ ਗੱਲ ਕਰਦੇ ਨੇ। ਅਗਰ ਮੈਂ ਗਲਤ ਨਹੀਂ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਕੈਂਸਰ ਜੈਸੇ ਮੂਜ਼ੀ ਮਰਜ਼ ਨਾਲ ਵੀ ਲੜ ਕੇ ਜਿੱਤੇ ਨੇ ਹਾਲ ਹੀ 'ਚ। ਅੱਲਾ ਉਹਨਾਂ ਨੂੰ ਸ਼ਫਾ ਦੇਵੇ, ਲੰਮੀ ਜ਼ਿੰਦਗੀ ਦੇਵੇ। ਹੁਣ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ। ਹੁਣ ਉਹਨਾਂ ਤੇ ਚੌਧਰੀ ਨਿਜ਼ਾਮਦੀਨ ਨੇ ਇੱਕ ਲਾਈਨ ਦਾ ਮੈਸੇਜ ਸਾਰੇ ਟੈਲੀਵਿਜ਼ਨਾਂ ਨੂੰ ਭੇਜਿਆ। ਇਹ ਅਸੀਂ ਨਹੀਂ, ਇਹ ਸਿਆਸਤ ਪੀ ਕੇ ਖਬਰ ਦੇਣ ਡਿਆ। ਉਹ ਆਂਦਾ ਹੈ ਕਿ ਜੀ ਇਮਤਿਆਜ਼ ਗੁਲ ਸਾਹਿਬ ਨੂੰ ਬੈਨ ਹੈ, ਉਹ ਟੈਲੀਵਿਜ਼ਨ ਤੇ ਨਹੀਂ ਬਹਿ ਸਕਦੇ, ਤੇ ਸਾਰੇ ਟੈਲੀਵਿਜ਼ਨਸ ਨੂੰ ਇੱਕ ਲਾਈਨ ਦਾ, ਜਿਹਨੂੰ ਕਹਿੰਦੇ ਨੇ ਇੱਕ ਹਰਫੀ ਗੱਲ, ਕੋਈ ਉਹਦੇ ਤੇ ਐਕਸਪਲੇਨੇਸ਼ਨ ਵੀ ਨਹੀਂ ਵੀ ਇਜਾਜ਼ ਗੁਲ ਸਾਹਿਬ ਨੇ ਕਿਹੜੀ ਖੋਤੀ ਠਾਣਿਓਂ ਖੋਲ ਦਿੱਤੀ ਹੈ, ਬਲਕਿ ਸਿੱਧਾ ਸਿੱਧਾ ਆਖਿਆ ਵੀ ਇਹਨਾਂ ਨੇ ਹੁਣ ਟੈਲੀਵਿਜ਼ਨ ਤੇ ਨਹੀਂ ਬਹਿਣਾ। ਅੱਛਾ ਜੀ, ਅਗਲੀ ਖਬਰ ਸੁਣ ਲਓ। ਅੱਗੇ ਆਜ਼ਾਦ ਕਸ਼ਮੀਰ ਦਾ ਸ਼ਾਇਰ ਅਹਿਮਦ ਫਰਹਾਦ, ਤੁਹਾਨੂੰ ਪਤਾ ਉਹਨੂੰ ਪਹਿਲਾਂ ISI ਚੁੱਕ ਲਿਆ ਸੀ, ਭਲਾ ਹੋਵੇ ਜਸਟਿਸ ਮੋਹਸਨ ਕਿਆਨੀ ਸਾਹਿਬ ਦਾ, ਜਿਨ੍ਹਾਂ ਨੇ ਪੂਰਾ ਜ਼ੋਰ ਪਾਇਆ। ਜ਼ੋਰ ਪਾਉਣ ਤੋਂ ਬਾਅਦ ਜਿਸ ਵੇਲੇ ਉਹਨਾਂ ਆਖਿਆ ਵੀ ISI ਦੇ ਸੈਕਟਰ ਕਮਾਂਡਰ ਨੂੰ ਹੁਣ ਲੈ ਆਓ, ਤੇ ਉਸ ਵੇਲੇ ਫਿਰ ਫਸਿਆ ਹੋਇਆ ਉਹਨੂੰ ਕੁਹਾਲਾ ਪੁਲ ਤੇ ਛੱਡਿਆ ਤੇ ਉੱਥੇ ਪੁਲਿਸ ਕੋਲੋਂ ਫੜਵਾ ਦਿੱਤਾ। ਉਹਦੇ ਤੇ ਫਿਰ FIR ਦੇ ਦਿੱਤੀ, ਉਹਨੂੰ ਕਈ ਦਿਨ ਅੰਦਰ ਰੱਖਿਆ, ਆਖਿਰਕਾਰ ਉਸ ਗਰੀਬ ਨੂੰ ਛੱਡਿਆ। ਉਹ ਫੇਰ ਨਾ ਚੁੱਪ ਕੀਤਾ, ਉਹਨੂੰ ਵੀ ਆਜ਼ਾਦੀ ਦਾ ਤੁਹਾਨੂੰ ਪਤਾ ਹੈ ਕਿ ਜਿਹੜੇ ਬੰਦੇ ਨੂੰ ਇੱਕ ਵਾਰ ਲੱਗ ਜਾਏ, ਸ਼ਊਰ ਆ ਜਾਏ, ਉਹ ਫਿਰ ਕਿੱਥੋਂ ਮੁੜਦਾ। ਉਹ ਆਜ਼ਾਦੀ ਦੀ ਜਸਤਜੂ ਕਰਦਾ ਸੀ। ਜਿਸ ਵੇਲੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸਾਰੇ ਧਰਨੇ ਜਾਂ ਜਿਹੜੀ ਵੀ ਮੂਵਮੈਂਟ ਹੋਈ ਉਹਦੇ ਵਿੱਚ ਪੇਸ਼ ਨਜ਼ਰ ਆਏ। ਅਹਿਮਦ ਫਰਾਦ ਸਾਹਿਬ ਲੋਕਾਂ ਨੂੰ ਆਪਣੇ ਸ਼ੇਰਾਂ ਦੇ ਨਾਲ ਗਰਮਾਉਂਦੇ ਸਨ, ਲੀਡ ਕਰਦੇ ਸਨ ਉਹਨਾਂ ਪ੍ਰੋਟੈਸਟ ਨੂੰ, ਔਰ ਸੋਸ਼ਲ ਮੀਡੀਆ ਪੋਸਟਸ ਕਰਦੇ ਸਨ। ਇਸ ਸੂਰਤ ਹਾਲ ਦੇ ਵਿੱਚ ਅਹਿਮਦ ਫਰਾਦ ਸਾਹਿਬ ਨੂੰ ਹੁਣ ਪਹਿਲਾਂ ਤੇ ਡਰਾਉਣ ਧਮਕਾਉਣ ਵਾਸਤੇ ਉਹਨਾਂ ਦੀ ਬੇਗਮ ਦੇ ਉੱਤੇ ਝੂਠਾ ਕਤਲ ਦਾ ਪਰਚਾ ਦਿੱਤਾ, ਔਰ ਉਹਨਾਂ ਨੂੰ ਖੁਆਰ ਕੀਤਾ। ਘਰ ਦੀ ਇੱਕ ਤੁਸੀਂ ਇੱਕ ਉਹ ਹਾਊਸ ਵਾਈਫ ਨੂੰ ਕਤਲ ਦਾ ਝੂਠਾ ਪਰਚਾ ਦੇ ਕੇ ਤੇ ਜੇਲ੍ਹਾਂ ਦਾ ਚੱਕਰ ਲਵਾਇਆ, ਰਿਮਾਂਡ। ਪੁਲਿਸ ਨੇ ਉਹਨਾਂ ਨੂੰ ਬੇਗੁਨਾਹ ਬਰੀ ਕਰ ਦਿੱਤਾ, ਆਖਿਆ ਵੀ ਇਹ ਬੇਗੁਨਾਹ ਹੈ। ਜੱਜ ਨੇ ਉਸ ਦੇ ਬਾਵਜੂਦ ਜ਼ਮਾਨਤ ਨਹੀਂ ਦਿੱਤੀ। ਪੁਲਿਸ ਨੂੰ ਬਰੀ ਕੀਤਿਆਂ ਹੁਣ ਹਫ਼ਤੇ ਹੋ ਗਏ ਨੇ, ਹਜੇ ਵੀ ਉਹ ਖਾਤੂਨ ਵਿਚਾਰੀ ਜਿਹੜੀ ਉਹ ਜੇਲ੍ਹ 'ਚ ਸੜਨ ਰਹੀ ਹੈ। ਤੇ ਨਾਲ ਹੁਣ ਅਹਿਮਦ ਫਰਾਦ ਸਾਹਿਬ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਨੇ ਕਸ਼ਮੀਰ 'ਚੋਂ। ਇਹ ਜੇ ਸਾਡੇ ਚੌਧਰੀ ਦੇ ਕਾਰਨਾਮੇ। ਇਸ ਤਰੀਕੇ ਨਾਲ ਜਿਹੜਾ ਕੋਈ ਆਮ ਆਦਮੀ ਹੈ, ਸ਼ਰੀਫ ਆਦਮੀ ਹੈ, ਆਮ ਪਾਕਿਸਤਾਨੀ ਹੈ, ਉਹਨੂੰ ਚੌਧਰੀ ਸਾਹਿਬ ਕਹਿੰਦੇ ਨੇ ਵੀ ਤੈਨੂੰ ਤੁੰਨ ਕੇ ਰੱਖ ਦਿਆਂਗੇ, ਤੂੰ ਕਿਸੇ ਪਾਸੇ ਨਿਕਲ ਕੇ ਤੇ ਵਿਖਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਆਂਦੇ ਨੇ ਜੀ ਬਲੋਚਿਸਤਾਨ 'ਚ ਸਿਰਫ ਪੰਜਾਬੀਆਂ ਨੂੰ ਮਾਰਦੇ ਨੇ। ਸਮਝਦੇ ਹੋ ਨਾ, ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੂੰ ਜ਼ਿਆਦਾ ਮਾਰਦੇ ਨੇ। ਸ਼ਨਾਖਤੀ ਕਾਰਡ ਵੇਖ ਕੇ BLA ਦੇ ਦਹਿਸ਼ਤਗਰਦ। ਲੇਕਿਨ ਇੱਕ ਨਵੀਂ ਸਟੋਰੀ ਸਾਹਮਣੇ ਆਈ ਹੈ ਹਰੀਪੁਰ ਦਾ ਯਾਸਰ, ਜ਼ਾਹਿਰ ਹੈ KP ਤੋਂ ਹੈ। ਯਾਸਰ ਜਿਹੜਾ ਅਫਗਾਨਿਸਤਾਨ ਦੇ ਵਿੱਚ ਕੰਮ ਕਰਦਾ ਸੀ ਕਿਸੇ ਸਟੀਲ ਦੀ ਮਿਲ ਦੇ ਵਿੱਚ। ਹੁਣ ਆਪ ਸੋਚ ਲਓ ਕਿ ਉਹਨੂੰ ਇੱਥੋਂ ਅਫਗਾਨਿਸਤਾਨ ਜਾਣਾ ਪਿਆ। ਆਪ ਹਿਸਾਬ ਲਾ ਲਓ ਵੀ ਇੱਥੇ ਸਾਡੇ ਮੁਲਕ ਦੇ ਵਿੱਚ ਚੌਧਰੀ ਸਾਹਿਬ ਨੇ ਹਾਲਾਤ ਕੀ ਕਰ ਦਿੱਤੇ ਨੇ ਰੋਜ਼ਗਾਰ ਦੇ ਕਿ ਉਸ ਗਰੀਬ ਨੂੰ ਅਫਗਾਨਿਸਤਾਨ ਜਾਣਾ ਪਿਆ। ਅਫਗਾਨਿਸਤਾਨ ਰੋਜ਼ਗਾਰ ਕਰਦਾ ਸੀ, ਘਰ ਵਾਪਸ ਆਉਣਾ ਸੀ ਈਦ ਤੇ ਜਾਂ ਵੈਸੇ ਵੀ, ਤੇ ਬਾਰਡਰ ਬੰਦ ਹੋ ਗਿਆ। ਜਿਸ ਵੇਲੇ ਬਾਰਡਰ ਤੁਰਖਮ ਦਾ ਬੰਦ ਹੋਇਆ, ਜੋ ਕੁਝ ਚੱਲਣ ਡਿਆ, ਤੇ ਉਹ ਚਮਨ ਬਾਰਡਰ ਗਿਆ। ਚਮਨ ਬਾਰਡਰ ਤੋਂ ਉਹਨੇ ਕ੍ਰਾਸ ਕੀਤਾ, ਕ੍ਰਾਸ ਕਰਕੇ ਕੋਇਟਾ ਗਿਆ। ਕੋਇਟੇ ਤੋਂ ਉਹਨੇ ਟ੍ਰੇਨ ਲਈ ਤੇ ਅੱਗੋਂ BLA ਦੇ ਦਹਿਸ਼ਤਗਰਦ ਪੈ ਗਏ। ਉਹਨਾਂ ਨੇ ਕਤਲ ਕਰ ਦਿੱਤਾ। 80,000 ਰੁਪਈਆ ਜੋੜ ਕੇ ਲਿਆਇਆ ਸੀ ਉੱਥੋਂ, ਉਹ ਖੋਹ ਲਿਆ। ਤੇ ਹੁਣ ਉਹਦੇ ਗਰੀਬ ਮਾਂ ਪਿਓ ਨੂੰ 2 ਲੱਖ ਰੁਪਈਆ ਦੇ ਕੇ ਤੇ ਉੱਥੋਂ ਲਾਸ਼ ਲਿਆਉਣੀ ਪਈ ਹੈ, ਜਾਂ ਲਾਸ਼ ਲਿਆਉਣ ਦੇ ਉੱਤੇ ਉਹਨਾਂ ਦਾ 2 ਲੱਖ ਰੁਪਈਆ ਖਰਚ ਹੋ ਗਿਆ। ਇਹ ਯਾਸਰ ਦੀ ਕਹਾਣੀ ਜੇ। ਤੇ ਮਤਲਬ ਇਹ ਕਿ ਦਹਿਸ਼ਤਗਰਦਾਂ ਦਾ ਨਾ ਕੋਈ ਦੀਨ ਹੈ, ਨਾ ਮਜ਼ਹਬ ਹੈ, ਨਾ ਇਲਾਕਾ ਹੈ, ਨਾ ਜ਼ੁਬਾਨ ਹੈ, ਨਾ ਲਸਾਨੀਅਤ ਹੈ। ਦਹਿਸ਼ਤਗਰਦ ਹੁੰਦਾ। ਇਸ ਲਈ ਉਹਦੇ ਨਾਲ ਜਿੰਨੀ ਤੁਸੀਂ ਦੂਰੀ ਇਖਤਿਆਰ ਕਰ ਸਕੋ, ਜਿੰਨੀ ਉਹਦੇ ਨਾਲ ਨਫ਼ਰਤ ਕਰ ਸਕੋ, ਉਨੀ ਹੀ ਚੰਗਾ ਹੈ।
ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ IMF ਪਾਕਿਸਤਾਨ ਦੇ ਵਿੱਚ ਆਇਆ ਹੈ ਤੇ ਉਹਨੇ ਜੋੜ ਪਾਇਆ। IMF ਆਂਦਾ ਵੀ ਤੁਹਾਡੀਆਂ ਕਰਤੂਤਾਂ ਠੀਕ ਨਹੀਂ, ਸਟਾਫ ਲੈਵਲ ਦਾ ਐਗਰੀਮੈਂਟ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਤੋਂ ਚੌਧਰੀ ਨਿਜ਼ਾਮਦੀਨ ਇਸ ਵੇਲੇ ਬਹੁਤ ਜ਼ਿਆਦਾ ਪਰੇਸ਼ਾਨ ਹੈ। ਲੇਕਿਨ ਆਖਿਰਕਾਰ ਅਮਰੀਕਾ ਬਹਾਦਰ ਨੇ ਕੋਈ ਨਾ ਕੋਈ ਇਹਦੇ ਵਿੱਚ ਗੋਡਾ ਲਾਉਣਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੁਆਹਦਾ ਜਿਹੜਾ ਇਹਨਾਂ ਦਾ ਕਰਾ ਦੇਣਾ ਤੇ ਇਹਨਾਂ ਦਾ ਕੰਮ ਗਾਂ ਤੁਰ ਪੈਣਾ। ਉਹਦੀ ਵਜ੍ਹਾ ਹੈ ਕਿ ਅਸਲ ਗੱਲ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਨਿਜ਼ਾਮਦੀਨ ਦਾ ਵੀ ਉੱਤੇ ਨਿਜ਼ਾਮਦੀਨ ਹੈ, ਮਤਲਬ ਕਿ ਵੱਡੀ ਸਰਕਾਰ ਅਮਰੀਕਾ ਵਾਲੀ, ਉਹਨਾਂ ਨੇ ਆਖਿਰਕਾਰ ਜੋ IMF ਦੇ ਕੰਨ 'ਚ ਫੂਕ ਮਾਰਨੀ ਹੈ ਹੋਣਾ ਉਹੀ ਹੈ। ਅਗਲੀ ਖਬਰ ਜਿਹੜੀ ਹੈ ਜੀ ਉਹ ਨਜਮ ਸੇਠੀ ਸਾਹਿਬ ਦੀ ਹੈ। ਉਹਨਾਂ ਆਖਿਆ ਵੀ ਸਾਡੇ ਜਿਹੜੇ ਜਰਨੈਲ ਨੇ ਉਹ ਸਮਝਦੇ ਨੇ ਕਿ ਸੋਸ਼ਲ ਮੀਡੀਆ ਜਿਹੜਾ ਇਹਦੇ ਤੇ ਕਾਬੂ ਪਾ ਲਾਂਗੇ ਤੇ ਮਾਮਲਾ ਖਤਮ ਹੋ ਜਾਏਗਾ, ਤੇ ਇਹ ਸੋਸ਼ਲ ਮੀਡੀਆ ਜਿਹੜਾ PTI ਦੀ ਸੋਸ਼ਲ ਮੀਡੀਆ ਟੀਮ ਚਲਾਉਣ ਰਹੀ ਹੈ ਤੇ ਉਹ ਜਿਹੜੇ ਕੋਈ 4 5 10 20 ਬੰਦੇ ਨੇ ਉਹਨਾਂ ਨੂੰ ਠੋਕ ਵਜਾ ਕੇ ਕਿਸ ਤਰੀਕੇ ਨਾਲ ਠੀਕ ਕਰ ਲਈਏ। ਇਹਦਾ ਤੁਹਾਨੂੰ ਪਤਾ ਵੀ ਕੱਲ ਦਾ ਦੋਹਰੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਘਰਾਂ 'ਚ ਵੜ ਚੁੱਕਿਆ ਜਾ ਰਿਹਾ, ਤਸ਼ੱਦਦ ਕੀਤਾ ਜਾ ਰਿਹਾ, ਉਹਨਾਂ ਦੇ ਖਿਲਾਫ ਆਪਰੇਸ਼ਨ ਕੀਤਾ ਜਾ ਰਿਹਾ। ਤੇ ਉਹ ਨਜਮ ਸੇਠੀ ਸਾਹਿਬ ਕਹਿੰਦੇ ਨੇ ਕਿ ਇਹਨਾਂ ਨੂੰ ਇਹ ਲੱਗਦਾ ਹੈ ਵੀ ਉਹਨਾਂ ਨੂੰ ਚੁੱਕ ਲਾਂਗੇ ਤੇ ਮਸਲਾ ਹੱਲ ਹੋ ਜਾਏਗਾ। ਉਹ ਕਹਿੰਦੇ ਨੇ ਵੀ ਮਸਲਾ ਇਹ ਹੈ ਕਿ ਇਹ ਕੋਈ 4 10 20 ਬੰਦੇ ਨਹੀਂ ਸੋਸ਼ਲ ਮੀਡੀਆ ਦੇ, ਇਹਦੇ ਪੂਰੀ ਖਲਕਤ ਹੀ ਸੋਸ਼ਲ ਮੀਡੀਆ ਦੇ ਵਿੱਚ ਆ ਗਈ ਹੈ ਤੇ ਉਹ ਖਲਕੇ ਖੁਦਾ ਸਮਝਦੀ ਹੈ ਵੀ ਇਮਰਾਨ ਖਾਨ ਸੱਚਾ ਹੈ, ਹੱਕ ਤੇ ਇਹ ਦੂਜੀ ਪਾਰਟੀ ਬਾਤਲ ਹੈ, ਤੇ ਉਹ ਹੱਕ ਦੇ ਉੱਤੇ ਖੜੇ ਹੋ ਕੇ ਇਮਰਾਨ ਖਾਨ ਦੇ ਹੱਕ 'ਚ ਲਿਖਦੇ ਨੇ। ਉਹਨਾਂ ਨੇ ਕਿਹਾ ਹੁਣ ਖਲਕੇ ਖੁਦਾ ਜਿਹੜੀ ਹੈ ਨਾ ਸੋਸ਼ਲ ਮੀਡੀਆ ਤੇ ਲਿਖਣ ਨੂੰ ਕਾਰੇ ਖੈਰ ਸਮਝਦੀ ਹੈ, ਸਵਾਬ ਦਾ ਕੰਮ ਸਮਝਦੀ ਹੈ ਜਾਂ ਚੰਗਾ ਕੰਮ ਸਮਝਦੀ ਹੈ। ਕਾਰੇ ਖੈਰ ਸਮਝਦੀ ਹੁਣ ਸਵਾਬ ਦੇ ਕੰਮ ਦੇ ਉੱਤੇ ਕਿਤੇ ਮੇਰੇ ਤੇ ਫਤਵਾ ਨਾ ਲਾ ਦੇਣਾ ਸਰਕਾਰ। ਮੇਰੇ ਕਹਿਣ ਦਾ ਮਤਲਬ ਹੈ ਵੀ ਚੰਗਾ ਕੰਮ ਸਮਝਦੀ, ਕਾਰੇ ਖੈਰ ਜਿਵੇਂ ਆਂਦੇ। ਤੇ ਉਹਨਾਂ ਨੇ ਇਹ ਕਿਹਾ ਹੈ ਕਿ ਇਸ ਲਈ ਪਬਲਿਕ ਇਹਨੂੰ ਕਾਰੇ ਖੈਰ ਸਮਝ ਕੇ, ਚੰਗਾ ਕੰਮ ਸਮਝ ਕੇ ਆਪਣਾ ਹਿੱਸਾ ਪਾਈ ਜਾਂਦੀ ਹੈ। ਜਦੋਂ ਮਾਮਲਾਤ ਇਸ ਪਾਸੇ ਨਿਕਲ ਜਾਣ ਵੀ ਆਵਾਮ ਇੱਕ ਕੰਮ ਨੂੰ ਚੰਗਾ ਤੇ ਕਾਰੇ ਖੈਰ ਸਮਝ ਕੇ ਬਗੈਰ ਕਿਸੇ ਮਤਲਬ ਲਾਲਚ ਤੋਂ ਉਹਦੇ ਤੇ ਹਿੱਸਾ ਪਾਵੇ ਤੇ ਫਿਰ ਕਦੀ ਉਹ ਵੀ ਕੰਮ ਰੁਕਦਾ, ਫਿਰ ਉਹ ਗੱਡਾ ਫਸਿਆ ਨਹੀਂ ਰਹਿ ਜਾਂਦਾ। ਤੇ ਇਸ ਲਈ ਨਜਮ ਸੇਠੀ ਸਾਹਿਬ ਕਹਿੰਦੇ ਨੇ ਵੀ ਜਿਹਨੂੰ ਮਰਜ਼ੀ ਚੁੱਕਣ ਤੇ ਜੋ ਮਰਜ਼ੀ ਕਰਨ, ਇਹ ਕੰਮ ਜਿਹੜਾ ਹੁਣ ਰੁਕਣ ਵਾਲਾ ਨਹੀਂ। ਆਵਾਮ ਫੈਸਲਾ ਕਰ ਚੁੱਕੀ ਹੈ ਕਿ ਉਹਨਾਂ ਨੇ ਇਮਰਾਨ ਖਾਨ ਦੇ ਨਾਲ ਚੱਲਣਾ ਹੈ। ਹੁਣ ਇਹ ਜੋ ਮਰਜ਼ੀ ਕਰ ਲੈਣ, ਇਹ ਕੰਮ ਇੱਥੇ ਮੁੱਕਣਾ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਹੈ ਕਿ ਅਦਾਕਾਰਾ ਨਰਗਸ ਤੋਂ ਬਾਅਦ ਗੁਲੂਕਾਰਾ ਨਸੀਬੋ ਲਾਲ ਦੇ ਸ਼ੌਹਰ ਨੇ ਵੀ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਬੜਾ ਸ਼ਦੀਦ, ਔਰ ਗੁਲੂਕਾਰਾ ਦੇ ਚਿਹਰੇ ਦੇ ਉੱਤੇ ਇੱਟ ਮਾਰ ਦਿੱਤੀ ਹੈ, ਗਾਲੀ ਗਲੋਚ ਹੋਈ ਹੈ, ਮੁਕੱਦਮਾ ਹੁਣ ਦਰਜ ਹੋ ਗਿਆ। ਵੇਖ ਲਿਓ 4-5 ਦਿਨ, ਅੱਲਾ ਨਾ ਕਰੇ ਇੰਜ ਹੋਵੇ, ਲੇਕਿਨ ਪਹਿਲਾਂ ਨਰਗਸ ਸਾਹਿਬਾ ਦਾ ਔਰ ਉਸ ਤੋਂ ਪਹਿਲਾਂ ਦੇ ਸਾਰੇ ਵਾਕਿਆਤ ਸੁਲਾਹ ਹੋ ਜਾਂਦੀ ਹੈ। ਫਿਰ ਉਹ ਆਉਂਦੀਆਂ ਨੇ ਨਹੀਂ ਮੈਨੂੰ ਗਲਤੀ ਲੱਗੀ ਸੀ। ਹੁਣ ਵੇਖਨੇ ਇਸ ਕੇਸ ਦੇ ਵਿੱਚ ਕੀ ਹੁੰਦਾ, ਮੇਰੀ ਸਮਝ ਤੋਂ ਬਾਹਰ ਹੈ ਕਿ ਇਹੋ ਜਿਹਾ ਜ਼ੁਲਮੇ ਲੋਕ ਕਿਉਂ ਕਰਦੇ ਨੇ। ਅਗਰ ਬਈ ਕੋਈ ਤੁਹਾਡੀ ਨਹੀਂ ਬਣਦੀ ਤੇ ਉਹਦੇ ਕਈ ਹੋਰ ਰਸਤੇ ਵੀ ਨੇ, ਲੇਕਿਨ ਇਹ ਤੁਹਾਨੂੰ ਹੱਥ ਚੁੱਕਣ ਦਾ, ਤਸ਼ੱਦਦ ਕਰਨ ਦਾ, ਇਹ ਜ਼ਾਹਿਰ ਹੈ ਜਦੋਂ ਤੱਕ ਸਾਡੀ ਸੁਸਾਇਟੀ ਇਸ ਚੀਜ਼ ਤੇ ਸ਼ਰਮ ਨਹੀਂ ਦਵਾਏਗੀ, ਲੋਕਾਂ ਨੂੰ ਇਹਦੇ ਤੇ ਸ਼ਰਮ ਨਹੀਂ ਆਏਗੀ। ਸ਼ਦੀਦ ਸ਼ਰਮ ਦਿਵਾਉਣੀ ਚਾਹੀਦੀ ਹੈ ਇਹੋ ਜਿਹੇ ਘਟੀਆ ਕੰਮਾਂ ਦੇ ਉੱਤੇ। ਅੱਛਾ ਜੀ, ਅਗਲੀ ਖਬਰ ਸੁਣ ਲਓ, ਪਾਕਿਸਤਾਨੀਆਂ ਦੀ ਕਿਸਮਤ ਵੀ ਸੁਣ ਲਓ। 27 ਐਸੇ ਬ੍ਰਾਂਡ ਨੇ ਪਾਕਿਸਤਾਨ ਦੇ ਵਿੱਚ ਬੋਟਲਡ ਵਾਟਰ ਦੇ, ਇਹ ਮਿਨਰਲ ਵਾਟਰ ਕਹਿ ਦਿੰਦੇ ਅਸੀਂ ਉਰਫੇ ਆਮ ਦੇ ਵਿੱਚ, ਬੋਟਲਡ ਵਾਟਰ ਹੈ ਬੋਤਲ ਵਾਲਾ ਪਾਣੀ ਜਿਹੜਾ ਖਰੀਦ ਕੇ ਪੀਣੇ ਆਪਣੇ ਲੋਕ, ਸਾਫ਼ ਪਾਣੀ। 27 ਐਸੇ ਬ੍ਰਾਂਡਸ ਨੇ ਜਿਨ੍ਹਾਂ 'ਚ ਕਿਸੇ ਦੇ ਵਿੱਚ ਆਰਸੇਨਿਕ ਬਹੁਤ ਜ਼ਿਆਦਾ ਹੈ, ਕਿਸੇ ਦੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੈ, ਕਿਸੇ ਦੇ ਵਿੱਚ ਕੋਈ ਹੋਰ ਚੀਜ਼ ਸਲਫਰ ਬਹੁਤ ਜ਼ਿਆਦਾ ਹੈ, ਕਿਸੇ 'ਚ ਕੁਝ ਹੋਰ ਬਹੁਤ ਜ਼ਿਆਦਾ ਹੈ। ਤੇ ਉਹਦੀ ਵਜ੍ਹਾ ਤੋਂ ਲੋਕਾਂ ਨੂੰ ਜਿਲਦ ਦੇ ਅਮਰਾਜ਼, ਕੈਂਸਰ, ਗੁਰਦੇ, ਦਿਲ, ਬਲੱਡ ਪ੍ਰੈਸ਼ਰ ਔਰ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਨੇ। ਕੌਮੀ ਅਸੈਂਬਲੀ ਦੇ ਵਿੱਚ ਰਿਪੋਰਟ ਪੇਸ਼ ਕੀਤੀ ਗਈ ਔਰ ਦੱਸਿਆ ਗਿਆ ਵੀ ਇਹ ਗੰਦਾ ਪਾਣੀ ਜਰਾਸੀਮਾਂ ਨਾਲ ਆਲੂਦਾ, ਜਾਂ ਉਹਦੇ ਵਿੱਚ ਐਸੇ ਕੈਮੀਕਲਸ ਜਾਂ ਐਸੀਆਂ ਧਾਤਾਂ ਜਿਨ੍ਹਾਂ ਦੇ ਨਾਲ ਬੜੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ, ਉਹਨਾਂ ਨਾਲ ਭਰਿਆ ਪਿਆ। ਲੇਕਿਨ ਲੋਕੀ ਪੈਸੇ ਖਰਚ ਕਰਕੇ ਵਿਚਾਰੇ ਜਿਹੜੇ ਨੇ ਉਹ ਇਹ ਪਾਣੀ ਲੈਂਦੇ ਨੇ, ਦੂਸਰੇ ਲਫ਼ਜ਼ਾਂ ਦੇ ਵਿੱਚ ਆਪਣੀ ਮੌਤ ਖਰੀਦਦੇ ਨੇ ਪਰ ਪੈਸੇ ਦੇ ਕੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੇਖ ਰਸ਼ੀਦ ਸਾਹਿਬ ਦਾ ਬਿਆਨ ਹੈ। ਤੁਹਾਨੂੰ ਪਤਾ ਕਿ ਬੜੇ ਸੀਨੀਅਰ ਸਿਆਸਤਦਾਨ ਨੇ ਔਰ ਬਿਆਨ ਜਿਸ ਵੇਲੇ ਉਹ ਦਿੰਦੇ ਨੇ ਤਾਂ ਸਾਰੇ ਠੋਕ ਵਜਾ ਕੇ ਉਹ ਵੀ ਦਿੰਦੇ ਨੇ, ਹਾਲਾਤ ਨੂੰ ਸਮਝਣ ਵਾਲੇ ਸਿਆਸਤਦਾਨ ਨੇ। ਲੇਕਿਨ ਜਿੰਨੇ ਇਸ ਬਜ਼ੁਰਗ ਸਿਆਸਤਦਾਨ ਦੀ ਵੀ ਬੇਤਕਵੀਰੀ ਜਿੰਨੀ ਜਨਰਲ ਆਸਿਮ ਮੁਨੀਰ ਸਾਹਿਬ ਦੇ ਜ਼ਮਾਨੇ 'ਚ ਹੋਈ ਹੈ, ਪਹਿਲਾਂ ਮੇਰਾ ਨਹੀਂ ਖਿਆਲ ਕਿਸੇ ਇਹੋ ਜਿਹੇ ਸਿਆਸਤਦਾਨ ਦੇ ਨਾਲ ਇਹੋ ਜਿਹਾ ਕੰਮ ਪਹਿਲੇ ਕਿਸੇ ਨੇ ਕੀਤਾ ਹੋਏਗਾ। ਉਹਨਾਂ ਨੇ ਕਿਹਾ ਮੈਨੂੰ ਹਾਲਾਤ ਬਿਹਤਰ ਨਜ਼ਰ ਨਹੀਂ ਆ ਰਹੇ, ਹਰ ਤਰਫ ਮੈਨੂੰ ਅੰਧੇਰਾ ਹੀ ਅੰਧੇਰਾ ਨਜ਼ਰ ਆ ਰਿਹਾ ਹੈ। ਮੇਰੇ ਉਮਰੇ ਦਾ ਸਫ਼ਰ ਬਿਹਤਰੀਨ ਰਿਹਾ, ਉਮਰੇ 'ਚ ਗਏ ਸਨ ਸ਼ਾਇਦ, ਲੇਕਿਨ ਆਂਦੇ ਨੇ ਕਿ ਮੈਨੂੰ ਇਸ ਵੇਲੇ ਪਾਕਿਸਤਾਨ ਦੇ ਵਿੱਚ ਹਨੇਰਾ ਨਜ਼ਰ ਆ ਰਿਹਾ, ਕਿਸੇ ਪਾਸੇ ਮੈਨੂੰ ਕੋਈ ਜਿਹੜੀ ਰੋਸ਼ਨੀ ਦੀ ਕਿਰਨ ਹੈ ਉਹ ਨਜ਼ਰ ਬਿਲਕੁਲ ਨਹੀਂ ਆ ਰਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਸਰਫਰਾਜ਼ ਬੁਗਟੀ ਜਿਹੜੇ
ਇਸ ਵੇਲੇ ਵਜ਼ੀਰ ਆਲਾ ਨੇ ਬਲੋਚਿਸਤਾਨ ਦੇ, ਉਹਨਾਂ ਨੇ ਹਿੰਦੁਸਤਾਨ ਦਾ ਜਿਹੜਾ ਝੰਡਾ ਉਹਦੇ ਉੱਤੇ ਪੈਰ ਰੱਖ ਕੇ ਖਲੋਤੇ ਨੇ, ਜੁੱਤੀ ਪਾ ਕੇ, ਤੇ ਉਹਦੀ ਉਹਨਾਂ ਤਸਵੀਰ ਨਸ਼ਰ ਕੀਤੀ। ਅੱਛਾ, ਇਹਦੇ ਨਾਲ ਤਾਂ ਮੈਨੂੰ ਨਹੀਂ ਪਤਾ ਵੀ ਕਿਸੇ ਵੀ ਮੁਲਕ ਦੇ ਝੰਡੇ ਦੇ ਉੱਤੇ ਪੈਰ ਰੱਖ ਕੇ ਖਲੋਣ ਨਾਲ ਕੋਈ ਫਾਇਦਾ ਹੋਣਾ ਹੈ ਕਿਸੇ ਨੂੰ ਜਾਂ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਉਹ ਜਿਹੜੀਆਂ ਕਰਤੂਤਾਂ ਇੱਥੇ ਕਰਨ ਡਏ ਨੇ ਉਹਨੂੰ ਅਗਰ ਅਸੀਂ ਨੰਗਾ ਕਰੀਏ ਔਰ ਪੂਰੀ ਦੁਨੀਆ ਨੂੰ ਦਸੀਏ ਵੀ ਉਹਨਾਂ ਨੇ ਇੱਥੇ ਕਿਹੜੀ ਅੰਨੀ ਮਚਾਈ ਹੈ, ਤੇ ਉਹ ਹੈ ਕਰਨ ਵਾਲਾ ਕੰਮ। ਇਹ ਝੰਡੇ ਤੇ ਖਲੋਣਾ ਤੇ ਇੰਝ ਜਿਵੇਂ ਅਣਜਾਣੇ ਇੱਕ ਦੂਜੇ ਨੂੰ ਆਉਂਦੇ ਨੇ ਪਾਥੀਆਂ ਭੰਨਿਆਂ ਵੀ ਕਦੀ ਵੈਰ ਜਾਂਦੇ ਨੇ। ਮੇਰਾ ਮਤਲਬ ਹੈ ਵੀ ਇਹ ਝੰਡੇ ਤੇ ਖਲੋ ਜਾਓਗੇ, ਇੱਥੇ ਖਲੋ ਜਾਓਗੇ ਤਾਂ ਉਧਰਲੇ ਪਾਸੇ ਕੋਈ ਖੁਦਾ ਨਾ ਕਰੇ ਸਾਡੇ ਝੰਡੇ ਦੇ ਨਾਲ ਇਹੋ ਜਿਹੀ ਬੇਰੁਮਤੀ ਕਰੇਗਾ, ਫਿਰ ਕੀ ਕਰੋਗੇ? ਤੇ ਇਹਦੇ ਨਾਲ ਕੁਝ ਨਹੀਂ ਹੁੰਦਾ। ਅਸਲ ਦੇ ਵਿੱਚ ਜਿਹੜੀ ਉਹ ਕਾਰਵਾਈਆਂ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਲਕਵਾ ਹੋਇਆ, ਅਸੀਂ ਬੋਲਦੇ ਨਹੀਂ, ਕੂੰਦੇ ਨਹੀਂ, ਉਹ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਉੱਤੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਔਰ ਲੋਕਾਂ ਦੇ ਸਾਹਮਣੇ ਗੱਲ ਰੱਖਣੀ ਚਾਹੀਦੀ ਹੈ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਾਜੀ ਨੇ ਜਿਹੜੇ ਬੇਸਿਕ ਹੈਲਥ ਯੂਨਿਟ ਸਨ ਉਹਨਾਂ ਦੇ ਜਿੰਨੇ ਵੀ ਮੁਲਾਜ਼ਮੀਨ ਸਨ ਉਹਨਾਂ ਨੂੰ ਰੂਰਲ ਹੈਲਥ ਸੈਂਟਰ ਜਾਂ ਬੇਸਿਕ ਹੈਲਥ ਸੈਂਟਰ ਦੇ ਜਿਹੜੇ ਮੁਲਾਜ਼ਮੀਨ ਸਨ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਤੇ ਉਹਨਾਂ ਨੂੰ ਨੌਕਰੀਆਂ ਤੋਂ ਫਾਰਿਗ ਕਰ ਦਿੱਤਾ। ਉਹ ਪੂਰੇ ਪੰਜਾਬ 'ਚ ਇਸ ਵੇਲੇ ਹਰ ਸ਼ਹਿਰ 'ਚ ਵੱਡੇ ਵੱਡੇ ਮੁਜ਼ਾਹਰੇ ਕਰ ਰਹੇ ਨੇ, ਲੇਕਿਨ ਕਿਉਂਕਿ ਟੀਵੀ ਸ਼ੀਵੀ ਹਰ ਸ਼ਹਿਰ ਹੀ ਇਸ ਵੇਲੇ ਚੌਧਰੀ ਨਿਜ਼ਾਮਦੀਨ ਦੇ ਕਬਜ਼ੇ 'ਚ ਹੈ, ਉਹਨਾਂ ਨੇ ਅੰਗੂਠਾ ਦਿੱਤਾ ਹੈ ਧੌਣ 'ਚ, ਤੇ ਹੁਣ ਕੋਈ ਬੰਦਾ ਜਿਹੜੀ ਖਬਰ ਚੌਧਰੀ ਨਿਜ਼ਾਮਦੀਨ ਅਪਰੂਵ ਨਹੀਂ ਕਰਦਾ ਜਾਂ ਜਿਹੜੀ ਖਬਰ ਨਾਲ ਮਰੀਮ ਨਵਾਜ਼ ਸ਼ਰੀਫ ਸਾਹਿਬ ਦੀ ਬੈਡ ਗਵਰਨੈਂਸ ਜਾਂ ਕਰਪਸ਼ਨ ਸਾਹਮਣੇ ਆ ਸਕਦੀ ਹੈ, ਉਹ ਖਬਰ ਅੱਜ ਕੱਲ੍ਹ ਟੀਵੀ ਤੇ ਦਿੱਤੀ ਨਹੀਂ ਜਾਂਦੀ। ਤੇ ਇਹ ਵੀ ਇੱਕ ਸੂਰਤ ਹਾਲ ਮਰਜ ਹੁੰਦੀ ਹੈ। ਵੇਖਦੇ ਹਾਂ ਇਹ ਕਿੰਨਾ ਕੁ ਇਤਜਾਜ ਕਰਦੇ ਨੇ ਔਰ ਮਾਮਲਾ ਕਿਸ ਪਾਸੇ ਨੂੰ ਜਾਂਦਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।